ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 4 ਅਪ੍ਰੈਲ 2014 21 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਅੱਜ ਇਸ ਨੂੰ ਮੁੱਦਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਹ ਵਰਤਾਰਾ ਹੈ ਜਿਹੜਾ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਤੇ ਉਸ ਦੇ ਉਲਟ ਕਿਵੇਂ ਬਹੁ ਗਿਣਤੀਆਂ ਦੇ ਨਾਲ ਜਾਂ ਬਹੁ ਗਿਣਤੀ ਦੇ ਵਿੱਚ ਕਿਸ ਕਿਸਮ ਦੇ ਦੋ ਪੈਰਾਮੀਟਰ ਨੇ, ਦੋ ਅੱਡ-ਅੱਡ ਮਾਪਦੰਡ ਨੇ, ਦੋ ਅੱਡ-ਅੱਡ ਸਟੈਂਡਰਡ ਨੇ ਜੀ। ਦਲ ਖਾਲਸਾ ਆਰਗੇਨਾਈਜੇਸ਼ਨ, ਜਿਸ ਦੇ ਮੁਖੀ ਭਾਈ ਗਜਿੰਦਰ ਸਿੰਘ 14 ਸਾਲ ਪਾਕਿਸਤਾਨ ਦੇ ਵਿੱਚ ਡਿਟੈਂਸ਼ਨ 'ਚ ਰਹਿਣ ਤੋਂ ਬਾਅਦ ਵੀ ਜਿਹੜੇ ਨੇ ਲਗਭਗ 19 ਸਾਲ ਉਹਨਾਂ ਨੂੰ ਹੋਰ ਹੋ ਗਏ, ਉਹ ਜਲਾਵਤਨੀ 'ਚ ਨੇ। ਉਹਨਾਂ ਨੂੰ ਭਾਰਤ ਨੇ ਮੋਸਟ ਡਰੈਡਡ ਟੈਰਰਿਸਟ, ਬੜਾ ਖਤਰਨਾਕ ਦਹਿਸ਼ਤਗਰਦ ਕਹਿ ਕੇ ਜਿਹੜੇ 20 ਬੰਦਿਆਂ ਦੀ ਲਿਸਟ ਪਾਕਿਸਤਾਨ ਨੂੰ ਦਿੱਤੀ ਹੋਈ ਹੈ ਵੀ ਇਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਏ, ਉਹਨਾਂ 'ਚ ਭਾਈ ਗਜਿੰਦਰ ਸਿੰਘ ਵੀ ਨੇ। ਸੋ ਉਹਨਾਂ ਨੇ ਦਲ ਖਾਲਸਾ ਜਥੇਬੰਦੀ ਨੂੰ ਬੜੇ ਮੁੱਢਲੇ ਦੌਰ ਤੋਂ, ਜਿਵੇਂ ਸਪਸ਼ਟਤਾ ਦੇ ਨਾਲ ਦਲ ਖਾਲਸਾ ਨੇ ਖਾਲਿਸਤਾਨ ਦੀ ਗੱਲ ਨੂੰ ਨਿਸ਼ਾਨਾ ਰੱਖਿਆ, ਔਰ ਅੱਜ ਵੀ ਬੜੇ ਸੁਚੱਜੇ ਤਰੀਕੇ ਦੇ ਨਾਲ ਹਰ ਸਿਚੁਏਸ਼ਨ ਦੇ ਉੱਤੇ ਉਹਨਾਂ ਦਾ ਬੜਾ ਢੁਕਵਾਂ ਕਾਮੈਂਟ ਹੁੰਦਾ ਹੈ, ਟਾਈਮਲੀ ਕਾਮੈਂਟ ਹੁੰਦੇ ਜੀ। ਔਰ ਉਹਨਾਂ ਦੀ ਇੱਕ ਪ੍ਰੈਸ ਰਿਲੀਜ਼ ਇਹਨਾਂ ਦਿਨਾਂ 'ਚ ਜਿਹੜੀ ਹੈ ਉਹ ਸਾਹਮਣੇ ਆਈ ਹੈ, ਜਿਹਦੇ 'ਚ ਉਹਨਾਂ ਨੇ ਜਿਹਦਾ ਹੈਡਲਾਈਨ ਇਹ ਦਿੱਤੀ ਹੈ ਕਿ ਦਾ ਟੇਲ ਆਫ ਟੂ ਹਾਈਜੈਕਰਸ, ਕਿ ਦੋ ਅਗਵਾਕਾਰਾਂ ਦੀ ਕਹਾਣੀ। ਔਰ ਇਹ ਜਿਹੜਾ ਟੇਲ ਆਫ ਟੂ ਵਾਲਾ ਪਾਰਟ ਹੈ, ਇਹ ਹਮੇਸ਼ਾ ਹੀ ਚਾਰਲਸ ਡਿਕਨਸ ਦਾ ਇੱਕ ਨਾਵਲ ਜਿਹੜਾ ਦਾ ਟੇਲ ਆਫ ਟੂ ਸਿਟੀਜ਼, ਜਿਹੜਾ ਬੜਾ ਪੋਪੂਲਰ ਹੋਇਆ ਡੈਨਮਾਰਕ ਦੀ ਉਸ ਵੇਲੇ ਦੀ ਸੈਟਿੰਗ ਸੀ, ਕਿ ਕਿਵੇਂ ਇੱਕ ਹਿੱਸਾ ਟੋਟਲ ਡੀਜਨਰੇਸ਼ਨ ਵੱਲ ਜਾ ਰਿਹਾ ਸੀ, ਪੂਰਾ ਕਰਪਟ ਔਰ ਪੂਰਾ ਵਿਦਆਊਟ ਐਨੀ ਰਿਸੋਰਸਿਸ ਸੀ, ਔਰ ਦੂਸਰਾ ਕਿਵੇਂ ਫਲਰਿਸ਼ ਹੋ ਰਿਹਾ ਸੀ। ਜਿਵੇਂ ਉਸੇ ਹਵਾਲੇ ਨਾਲ ਈਵਨ ਦਾ ਟੇਲ ਆਫ ਟੂ ਇੰਡੀਆਜ਼ ਕਿਹਾ ਜਾਂਦਾ ਵੀ ਇੱਕ ਇੰਡੀਆ ਉਹ ਹੈ ਜਿਹਨੂੰ ਬਾਹਰਲੇ ਜਿਹੜੇ ਟੂਰਿਸਟ ਨੇ ਉਹ ਜਾ ਕੇ ਦੇਖਦੇ ਨੇ, ਜਿਨ੍ਹਾਂ ਦੇ ਵਿੱਚ ਗਲਿਟਰਿੰਗ ਸ਼ਹਿਰ ਹੈ, ਬ੍ਰਿਟਿਸ਼ ਪੀਰੀਅਡ ਦੀਆਂ ਬਣੀਆਂ ਜ਼ਬਰਦਸਤ ਇਮਾਰਤਾਂ ਨੇ, ਉਹ ਦਿੱਲੀ ਹੋਏ, ਬੰਬਈ ਹੋਏ, ਔਰ ਉਸ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਜੀ ਇੰਡੀਆ ਬਹੁਤ ਪ੍ਰੋਗਰੈਸਿੰਗ ਹੈ। ਅਤੇ ਦੂਸਰਾ ਉਹ ਇੰਡੀਆ ਜਿਹੜਾ ਕਿ ਬਿਲਕੁਲ ਪਿੰਡਾਂ ਦੇ ਵਿੱਚ ਜਿੱਥੇ 70% ਲੋਕਾਂ ਦੇ ਕੋਲ ਮੁੱਢਲੀਆਂ ਸਹੂਲਤਾਂ ਨਹੀਂ ਨੇ, ਸੈਨੀਟੇਸ਼ਨ ਫੈਸਿਲਿਟੀਜ਼ ਨਹੀਂ ਨੇ, ਪੀਣ ਲਈ ਸਾਫ਼ ਪਾਣੀ ਨਹੀਂ ਹੈ, ਉਸ ਥਾਂ ਦੇ ਉੱਤੇ ਵਸਦਾ ਹੈ। ਸੋ ਇਹ ਦੋਨੋਂ ਪਾਰਟ ਨੇ, ਇੱਕ ਦੂਜੇ ਤੋਂ ਬਿਲਕੁਲ ਅੱਡ-ਅੱਡ ਨੇ। ਸੋ ਜਿਹੜੀ ਕਹਾਣੀ ਇਹਨਾਂ ਨੇ ਟੇਲ ਆਫ ਟੂ ਹਾਈਜੈਕਰਸ ਦੀ ਕਹੀ ਹੈ, ਔਰ ਮੈਨੂੰ ਯਾਦ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਕਸਰ ਇਸ ਗੱਲ ਨੂੰ ਦੁਹਰਾਉਂਦੇ ਹੁੰਦੇ ਸਨ। ਇਸ ਟੇਲ ਜਾਂ ਇਸ ਪ੍ਰੈਸ ਰਿਲੀਜ਼ ਦੀ ਗੱਲ ਕਰਨ ਤੋਂ ਪਹਿਲਾਂ ਦੋ ਵਾਕਿਆ ਜਿਨ੍ਹਾਂ ਦੇ ਉੱਤੇ ਇਹ ਦੋਨੋਂ ਹੀ ਘਟਨਾਵਾਂ ਜਿਹੜੀਆਂ ਨੇ ਉਹ ਸਰਦੀਆਂ ਨੇ, ਔਰ ਕਿਵੇਂ ਉਹਨਾਂ ਦੇ ਵਿੱਚ ਵਖਰੇਵੇਂ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ। ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੂੰ ਜਿਹੜਾ ਕਰਪਸ਼ਨ ਦੇ ਉੱਤੇ ਇਲਾਹਾਬਾਦ ਹਾਈ ਕੋਰਟ ਨੇ ਉਹਦੀ ਇਲੈਕਸ਼ਨ ਕੈਂਸਲ ਕਰ ਦਿੱਤੀ, ਕਿਉਂਕਿ ਰਾਜ ਨਾਰਾਇਣ ਨੇ ਉਹਨੂੰ ਚੈਲੰਜ ਕੀਤਾ ਸੀ। ਇਹ ਉਹ ਦੌਰ ਸੀ ਕਿ ਜੈ ਪ੍ਰਕਾਸ਼ ਨਾਰਾਇਣ ਜਿਹੜਾ ਹੈ ਉਸ ਨੇ ਟੋਟਲ ਰੈਵੋਲੂਸ਼ਨ, ਪੂਰਨ ਕ੍ਰਾਂਤੀ ਦੇ ਨਾਂ ਥੱਲੇ ਇੱਕ ਅੰਦੋਲਨ ਵਿੱਢਿਆ, ਜਿਹਦੇ ਵਿੱਚ ਸਾਰੇ ਇੰਦਰਾ ਗਾਂਧੀ ਦੇ ਵਿਰੋਧੀ ਸ਼ਾਮਲ ਹੋਏ। ਔਰ ਇੰਦਰਾ ਗਾਂਧੀ ਵਾਕਿਆ ਹੀ ਭ੍ਰਿਸ਼ਟ ਸੀ, ਔਰ ਉਹਨੇ ਪੋਲੀਟੀਕਲ ਲਾਈਫ ਦੇ ਵਿੱਚ ਨੇਸ਼ਨ ਦੀ ਭ੍ਰਿਸ਼ਟਾਚਾਰ ਨੂੰ ਜਿਹੜਾ ਹੈ ਉਹ ਕਾਫੀ ਉਸ ਨੂੰ ਬੜਾਵਾ ਦਿੱਤਾ। ਨਤੀਜੇ ਦੇ ਤੌਰ 'ਤੇ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਕਾਫੀ ਕਾਮਯਾਬ ਰਹੀ। ਇੰਦਰਾ ਗਾਂਧੀ ਦੀ ਜਦੋਂ ਆਪਣੀ ਵੀ ਸੀਟ ਜਾਂਦੀ ਲੱਗੀ ਤੇ ਉਸ ਨੇ ਬਜਾਏ ਕਿ ਉਹ ਰਿਜ਼ਾਈਨ ਕਰਦੀ, ਉਹਨੇ ਪਾਵਰ ਨੂੰ ਹੋਲਡ ਕਰਨਾ ਜਿਹੜਾ ਹੈ ਉਸ ਦਾ ਮਨ ਬਣਾਇਆ, ਔਰ ਐਮਰਜੈਂਸੀ ਲਾ ਦਿੱਤੀ। ਹਾਲਾਂਕਿ ਜਿਹੜੀ ਅਪੀਲ ਸੀ ਉਸ ਸੀਟ ਦੇ ਅਨਸੀਟ ਹੋਣ ਦੀ, ਉਹਨੇ ਜਿੱਤ ਵੀ ਲਈ, ਪਰ ਜਿਹੜੀ ਇੱਕ ਫਜ਼ਾ ਬਣੀ ਹੋਈ ਸੀ ਉਹਦੇ ਖਿਲਾਫ ਉਹਨੂੰ ਲੱਗਾ ਕਿ ਵੀ ਉਹਨੂੰ ਆਮ ਹਾਲਤ ਦੇ ਵਿੱਚ ਹੈਂਡਲ ਨਹੀਂ ਕਰ ਸਕਦੀ, ਔਰ ਐਮਰਜੈਂਸੀ ਲਾ ਕੇ ਸਾਰੀਆਂ ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ, ਸਾਰੇ ਬੇਸਿਕ ਕਾਨੂੰਨ, ਫਰੀਡਮ ਆਫ ਐਕਸਪ੍ਰੈਸ਼ਨ, ਮੀਡੀਆ ਦੇ ਉੱਤੇ ਸੈਂਸਰਸ਼ਿਪ। ਸੋ ਐਮਰਜੈਂਸੀ ਲਗਭਗ 18 ਜਾਂ 19 ਮਹੀਨੇ ਚੱਲੀ, ਔਰ ਉਸ ਤੋਂ ਬਾਅਦ ਕਿਉਂਕਿ ਇੰਟਰਨੈਸ਼ਨਲ ਦਬਾਅ ਵੀ ਸੀ, ਇੰਦਰਾ ਗਾਂਧੀ ਨੇ ਵੀ ਜੋ ਵੀ ਉਹਨਾਂ ਦੇ ਇੰਟੈਲੀਜੈਂਸ ਏਜੰਸੀਆਂ ਨੇ ਰਿਪੋਰਟਿੰਗ ਦਿੱਤੀਆਂ, ਉਹਨੇ ਸੋਚਿਆ ਕਿ ਸ਼ਾਇਦ ਉਹ ਹੁਣ ਜੇ ਚੋਣਾਂ ਕਰਵਾ ਦੇਗੀ ਐਮਰਜੈਂਸੀ ਤੋੜਨ ਤੋਂ ਬਾਅਦ, ਤੇ ਉਸ ਨੇ ਬੜਾ ਮਾਹੌਲ ਬਣਾ ਲਿਆ, ਉਹ ਲੋਕ ਭੁੱਲ ਭੱਲ ਗਏ ਨੇ ਪੁਰਾਣੀਆਂ ਗੱਲਾਂ, ਉਹਦੇ ਹੱਕ ਦੇ ਵਿੱਚ ਫਤਵਾ ਦੇਣਗੇ। ਸੋ ਉਹਨੇ ਚੋਣਾਂ ਕਰਵਾਈਆਂ, ਔਰ ਉਹਨਾਂ ਚੋਣਾਂ ਦੇ ਵਿੱਚ ਇੰਦਰਾ ਗਾਂਧੀ ਦੀ ਪਾਰਟੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਹਾਰੀ। ਇੰਦਰਾ ਗਾਂਧੀ ਆਪਣੀ ਸੀਟ ਵੀ ਜਿਹੜੀ ਹੈ ਉਹ ਹਾਰ ਗਈ, ਔਰ ਜਨਤਾ ਪਾਰਟੀ ਦੀ ਸਰਕਾਰ ਬਣੀ। ਮੁਰਾਰਜੀ ਦੇਸਾਈ ਉਸ ਦਾ ਪ੍ਰਾਈਮ ਮਿਨਿਸਟਰ ਬਣਿਆ,
ਔਰ ਜਿਹੜੀਆਂ ਨਿੱਕੀਆਂ ਨਿੱਕੀਆਂ ਪਾਰਟੀਆਂ ਸੀ ਉਹ ਗਵਰਨਮੈਂਟ ਦੇ ਵਿੱਚ ਆਈਆਂ ਜੀ। ਹੁਣ ਜ਼ਾਹਰ ਹੈ ਵੀ ਜ਼ਿਆਦਤੀਆਂ ਐਮਰਜੈਂਸੀ ਵੇਲੇ ਬਹੁਤ ਹੋਈਆਂ ਸੀ। ਜਨਤਾ ਪਾਰਟੀ ਨੇ ਫੈਸਲਾ ਕੀਤਾ ਕਿ ਵੀ ਅਸੀਂ ਇਸ ਦੇ ਲਈ ਇੰਦਰਾ ਗਾਂਧੀ ਨੂੰ ਜਿਹੜਾ ਅਕਾਊਂਟੇਬਲ ਬਣਾਉਣਾ ਹੈ। ਇੱਕ ਅੱਧਾ ਕਮਿਸ਼ਨ ਵੀ ਬਣਾਇਆ ਗਿਆ ਜਿਸ ਦੇ ਸਾਹਮਣੇ ਟੈਸਟੀਫਾਈ ਹੋ ਰਿਹਾ ਸੀ ਕਿ ਕੀ ਜ਼ਿਆਦਤੀਆਂ ਹੋਈਆਂ, ਔਰ ਉਸੇ ਪੀਰੀਅਡ 'ਚ ਇੰਦਰਾ ਗਾਂਧੀ ਨੂੰ ਇੱਕ ਕੇਸ ਦੀ ਬਿਨਾਹ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਜੀ। ਹੁਣ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਤੋਂ ਥੋੜ੍ਹੀ ਦੇਰ ਬਾਅਦ ਦੋ ਜਿਨ੍ਹਾਂ ਨੂੰ ਪਾਂਡੇ ਭਰਾ ਕਰਕੇ ਮੀਡੀਆ ਨੇ ਕਿਹਾ, ਉਹਨਾਂ ਦੇ ਵਿੱਚ ਇੱਕ ਭੋਲਾ ਪਾਂਡੇ ਸੀ ਔਰ ਇੱਕ ਦੂਸਰਾ ਉਹਦਾ ਦੋਸਤ ਦਵਿੰਦਰ ਪਾਂਡੇ ਸੀ। ਇਹਨਾਂ ਨੇ ਇੰਡੀਅਨ 에ਅਰਲਾਈਨਸ ਦੀ ਫਲਾਈਟ ਨੰਬਰ IC 410 20 ਦਸੰਬਰ 1978 ਨੂੰ ਅਗਵਾ ਕਰ ਲਈ। ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀ ਜੀ। ਅਗਵਾ ਕਰਕੇ ਇੱਕ ਏਅਰਪੋਰਟ ਤੋਂ ਵਿਦਨ ਇੰਡੀਆ ਹੀ ਰਹੇ, ਇੱਕ ਥਾਂ ਤੋਂ ਦੂਜੇ ਥਾਂ ਲੈ ਗਏ ਔਰ ਇਹਨਾਂ ਨੇ ਮੰਗ ਕੀਤੀ ਕਿ ਜੀ ਇੰਦਰਾ ਗਾਂਧੀ ਨੂੰ ਛੱਡਿਆ ਜਾਏ। ਚਲੋ ਇੰਦਰਾ ਗਾਂਧੀ ਨੂੰ ਤਾਂ ਉਹਨਾਂ ਨੇ ਛੱਡਣਾ ਹੀ ਸੀ, ਵੈਸੇ ਵੀ ਕੋਈ ਸੀਰੀਅਸ ਕੇਸ ਨਹੀਂ ਸੀ ਬਣਦਾ, ਪਰ ਇਹ ਜਿਹੜਾ ਇਹਦਾ ਵਾਕਿਆ ਸੀ ਪਾਂਡੇ ਭਰਾਵਾਂ ਦਾ, ਇਸ ਨੂੰ ਬੜੀ ਮੀਡੀਆ ਪਬਲਿਸਿਟੀ ਮਿਲੀ ਔਰ ਇੰਦਰਾ ਗਾਂਧੀ ਨੇ ਵੀ ਇਹਨਾਂ ਦੀ ਬੜੀ ਤਾਰੀਫ ਕੀਤੀ। ਜਿਹੜੀ ਜਨਤਾ ਪਾਰਟੀ ਦੀ ਸਰਕਾਰ ਸੀ ਬਹੁਤੀ ਦੇਰ ਤਾਂ ਚੱਲੀ ਨਹੀਂ, ਬਾਅਦ ਦੇ ਵਿੱਚ VP ਸਿੰਘ ਦੇ ਨਾਲ ਜਿਹੜਾ ਟਕਰਾਅ ਤਾਂ ਬਾਅਦ ਦੇ ਵਿੱਚ ਹੁੰਦਾ ਹੈ, ਪਰ ਮੁਰਾਰਜੀ ਦੇਸਾਈ ਨੇ ਹੀ ਜਿਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ, ਅਲਟੀਮੇਟਲੀ ਜਿਹੜਾ ਹੈ ਉਹ ਭਾਰਤੀ ਜਨਸੰਘ ਜਿਹੜਾ ਅੱਜ BJP ਬਣਿਆ, ਇਹਨਾਂ ਨੇ ਸਪੋਰਟ ਵਾਪਸ ਲੈ ਲਈ। ਹੋਰ ਇੰਟਰਨਲ ਕ੍ਰਾਈਸਿਸ ਚੱਲ ਰਿਹਾ ਸੀ, ਸਰਕਾਰ ਡਿੱਗ ਪਈ, ਦੁਬਾਰਾ ਚੋਣਾਂ ਹੋਈਆਂ ਔਰ ਇੰਦਰਾ ਗਾਂਧੀ ਵਾਪਸ ਪਾਵਰ ਦੇ ਵਿੱਚ ਆਈ। ਹੁਣ ਜਦੋਂ ਵਾਪਸ ਪਾਵਰ ਦੇ ਵਿੱਚ ਆਈ ਤੇ ਇਹ ਜਿਹੜਾ ਭੋਲਾ ਪਾਂਡੇ ਸੀ, ਇਹਨੂੰ UP ਚੋਂ ਜਿਹੜਾ MLA ਦੀ ਟਿਕਟ ਦਿੱਤੀ ਗਈ ਇਨਾਮ ਦੇ ਤੌਰ ਤੇ ਕਿ ਵੀ ਤੂੰ ਹਾਈਜੈਕ ਕੀਤਾ ਸੀ ਜਹਾਜ਼ ਆਪਣੀ ਲੀਡਰ ਦੇ ਲਈ। ਸੋ ਉਸ ਤੋਂ ਬਾਅਦ ਉਹ ਫਿਰ MLA ਬਣਿਆ ਔਰ ਹੁਣ ਉਹਨੂੰ ਜਿਹੜੀ ਉੱਥੋਂ ਸਲੀਮਪੁਰ ਕਨਸਟੀਚੁਐਂਸੀ ਹੈ UP ਦੀ, ਉੱਥੋਂ ਪਾਰਲੀਮੈਂਟ ਦੀ ਟਿਕਟ ਕਾਂਗਰਸ ਵੱਲੋਂ ਦਿੱਤੀ ਗਈ। ਹੁਣ ਇਹ ਵਾਕਿਆ ਤਾਂ ਇੱਕ ਹਾਈਜੈਕਿੰਗ ਦੀ ਕਹਾਣੀ ਹੈ। ਹੁਣ ਦੂਸਰੇ ਪਾਸੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਕਿਵੇਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਹਾਈਜੈਕਿੰਗ ਦਾ ਸਬੰਧ ਜੁੜਦੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਿਹੜਾ ਹੈ ਉਹਨਾਂ ਨੂੰ ਲਾਲਾ ਜਗਤ ਨਾਰਾਇਣ ਕੇਸ ਦੇ ਵਿੱਚ ਉਹਨਾਂ ਦੇ ਵਾਰੰਟ ਗ੍ਰਿਫਤਾਰੀ ਕੱਢੇ ਗਏ। ਉਹਨਾਂ ਨੇ ਕਿਹਾ ਕਿ ਮੈਂ 20 ਸਤੰਬਰ 1981 ਨੂੰ ਗ੍ਰਿਫਤਾਰੀ ਦਿਆਂਗਾ, ਜਿਹੜੀ ਉਹਨਾਂ ਨੇ ਚੌਂਕ ਮਹਿਤਾ ਦਿੱਤੀ। 2 ਲੱਖ ਦੇ ਕਰੀਬ ਲੋਕ ਸਨ, ਉਸ ਦਿਨ ਹੀ ਉੱਥੇ ਗੋਲੀ ਵੀ ਚਲਾਈ ਗਈ। ਔਰ ਦੂਸਰੇ ਹੁਣ ਦਲ ਖਾਲਸਾ ਦੇ 5 ਕਾਰਕੁਨਾਂ ਨੇ ਜਿਨ੍ਹਾਂ ਦੀ ਅਗਵਾਈ ਭਾਈ ਗਜਿੰਦਰ ਸਿੰਘ ਕਰ ਰਹੇ ਸਨ, ਉਹਨਾਂ ਦੇ ਵਿੱਚ ਦੂਸਰੇ ਸਿੰਘ, ਸਤਨਾਮ ਸਿੰਘ ਪੌਂਟਾ ਸਾਹਿਬ, ਕਰਨ ਸਿੰਘ ਔਰ ਮੈਨੂੰ ਸ਼ਾਇਦ ਦੂਸਰਿਆਂ ਦਾ ਨਾਂ ਯਾਦ ਨਹੀਂ ਨੇ, ਉਹਨਾਂ ਨੇ ਇੱਕ ਜਹਾਜ਼ ਜਿਹੜਾ ਹੈ, ਉਹਨਾਂ ਨੇ ਵੀ ਕੋਈ, ਉਹਨਾਂ ਦੇ ਕੋਲ ਕੋਈ ਮਾਰੂ ਹਥਿਆਰ ਨਹੀਂ ਸੀ, ਉਹਨਾਂ ਨੇ ਇੱਕ ਜਹਾਜ਼ ਹਾਈਜੈਕ ਕੀਤਾ ਇੰਡੀਆ ਦਾ, ਇੰਡੀਅਨ 에ਅਰਲਾਈਨ ਦਾ, ਉਡਾਇਆ ਔਰ ਉਹਨਾਂ ਨੂੰ ਲਾਹੌਰ ਲੈ ਗਏ ਜੀ। ਔਰ ਉਹਨਾਂ ਨੇ ਮੰਗ ਰੱਖੀ ਲਾਹੌਰ ਜਾ ਕੇ ਕਿ ਸੰਤ ਪਿੰਡਾਂ ਵਾਲਿਆਂ ਨੂੰ ਛੱਡਿਆ ਜਾਏ ਜੀ। ਔਰ ਹੋਰ ਵੀ ਇੱਕ ਦੋ ਮੰਗਾਂ ਸੀ, ਪਰ ਮੇਨ ਮੰਗ ਇਹੀ ਸੀ। ਔਰ ਲਾਹੌਰ ਦੇ ਵਿੱਚ ਜ਼ਾਹਰ ਹੈ ਵੀ ਉਹਨਾਂ ਦੇ ਕੋਲ ਕੋਈ ਹਥਿਆਰ ਤਾਂ ਹੈ ਨਹੀਂ ਸੀ, ਉਹਨਾਂ ਨੂੰ ਕਸਟਡੀ 'ਚ ਲੈ ਲਿਆ। ਪਾਕਿਸਤਾਨ ਦੀ ਜਿਹੜੀ ਵੀ ਏਅਰਫੋਰਸ, ਜਿਹੜਾ ਏਅਰਪੋਰਟਾਂ 'ਤੇ ਫੋਰਸ ਹੁੰਦੀ ਹੈ, ਉਹਨਾਂ 'ਤੇ ਮੁਕੱਦਮਾ ਚੱਲਿਆ। 14 ਸਾਲ ਦੀ ਜਿਹੜੀ ਆ ਉਹਨਾਂ ਨੂੰ ਸਜ਼ਾ ਹੋਈ ਔਰ 14-15 ਸਾਲ ਉਸ ਤੋਂ ਬਾਅਦ ਵੀ ਹੋ ਗਏ ਨੇ, 18-19 ਸਾਲ ਇਰਾਦਤ। ਹੁਣ ਇਹ ਲਗਭਗ 30 ਸਾਲ ਤੋਂ ਵੀ ਜ਼ਿਆਦਾ, 33 ਸਾਲ, ਕਿਉਂਕਿ 81 ਦੀ ਗੱਲ ਹੈ, 33 ਸਾਲ ਤੋਂ ਭਾਈ ਗਜਿੰਦਰ ਸਿੰਘ ਜਿਹੜੇ ਨੇ ਜਲਾਵਤਨੀ ਦਾ ਜੀਵਨ ਜੀ ਰਹੇ ਨੇ ਔਰ ਉਹਨਾਂ ਨੂੰ ਖਤਰਨਾਕ ਅੱਤਵਾਦੀ ਬਣਾ ਕੇ ਜਿਹੜਾ ਉਹਨਾਂ ਦੀ ਮੰਗ ਵੀ ਪਾਕਿਸਤਾਨ ਤੋਂ ਕੀਤੀ ਹੋਈ ਹੈ। ਹੁਣ ਉਹਨਾਂ ਦੇ ਭਾਈ ਗਜਿੰਦਰ ਸਿੰਘ ਦੇ ਇਸ ਵਾਕਿਆ ਨੂੰ ਸੰਤ ਪਿੰਡਾਂ ਵਾਲੇ ਆਪਣੀ ਸਪੀਚ ਦੇ ਵਿੱਚ ਮੈਂਸ਼ਨ ਕਰਦੇ ਹੁੰਦੇ ਸੀ ਕਿ ਜੇ ਇੱਕ ਪਾਂਡਾ ਟੋਪੀ ਵਾਲਾ, ਜਿਹੜਾ ਉਹਨਾਂ ਦਾ ਫੇਵਰਿਟ ਸਟਾਈਲ ਸੀ ਕਹਿਣ ਦਾ, ਆਇਡੈਂਟੀਫਾਈ ਕਰਨ ਲਈ ਬਹੁ ਗਿਣਤੀ ਪੱਗ ਵਾਲਾ ਸਿੱਖ ਹੈ, ਟੋਪੀ ਵਾਲਾ ਬਹੁ ਗਿਣਤੀ ਹੈ, ਕਿ ਜੇ ਇੱਕ ਟੋਪੀ ਵਾਲਾ ਆਪਣੀ ਲੀਡਰ ਦੇ ਲਈ ਜਹਾਜ਼ ਹਾਈਜੈਕ ਕਰਦਾ ਹੈ ਤੇ ਉਹਨੂੰ ਟਿਕਟ ਮਿਲਦੀ ਹੈ ਅਸੈਂਬਲੀ ਦੀ, ਹੁਣ ਤਾਂ ਪਾਰਲੀਮੈਂਟ ਦੀ ਦੇ ਦਿੱਤੀ। ਪਰ ਇੱਕ ਜੇ ਦਸਤਾਰ ਵਾਲਾ ਇੱਕ ਸਿੱਖ ਜਿਹੜਾ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਦੇ, ਆਪਣੇ ਗੁਰੂ ਦਾ ਅਪਮਾਨ ਨਾ ਸਹਿੰਦਿਆਂ ਪੰਥ ਨਾਲ ਹੋਈਆਂ ਜ਼ਿਆਦਤੀਆਂ ਦੇ ਉੱਤੇ ਧਿਆਨ ਕੇਂਦਰਿਤ ਕਰਾਉਣ ਦੇ ਲਈ ਜਹਾਜ਼ ਅਗਵਾ ਕਰਦਾ ਤੇ ਉਸ ਨੂੰ ਕੈਦ ਹੈ, ਉਸ ਨੂੰ ਜਲਾਵਤਨੀ ਹੈ। ਸੋ ਇਸ ਕਹਾਣੀ ਵਾਲੀ ਇਸ਼ਾਰਾ ਕਰਦੇ ਆ ਇਹ ਪ੍ਰੈਸ ਰਿਲੀਜ਼ ਹੈ, ਕਿਉਂਕਿ ਤਾਜ਼ਾ ਭੋਲਾ ਪਾਂਡੇ ਨੂੰ ਸਲੇਮਪੁਰ ਤੋਂ ਟਿਕਟ ਦਿੱਤੀ ਹੈ ਪਾਰਲੀਮੈਂਟ ਦੀ ਔਰ ਉਹ ਚੌਥੀ ਵਾਰ ਹੈ ਕਿ ਉਹ ਇਲੈਕਟਡ ਅਫੀਸ਼ੀਅਲ ਹੋਏਗਾ ਕਾਂਗਰਸ ਦੀ ਟਿਕਟ ਤੇ। ਇਹਨਾਂ ਦੋਨਾਂ ਕੇਸਾਂ ਦੇ ਵਿੱਚ 2-3 ਗੱਲਾਂ ਬੜੀਆਂ ਕਾਮਨ ਨੇ, ਸਿਰਫ ਇੱਕ ਗੱਲ ਦਾ ਹੀ ਫਰਕ ਹੈ ਕਿ ਉਹ ਬਹੁ ਗਿਣਤੀ ਟੋਪੀ ਵਾਲਿਆਂ ਨਾਲ ਸੰਬੰਧਿਤ ਹੈ ਤੇ ਭਾਈ ਗਜਿੰਦਰ ਸਿੰਘ ਸਿੱਖ ਕੌਮ ਦਾ ਬੱਚਾ ਹੈ, ਸਿੱਖ ਕੌਮ ਦਾ ਹੀਰੋ ਹੈ। ਪਹਿਲੀ ਗੱਲ ਤਾਂ ਉਹਨਾਂ ਦੋਨਾਂ ਚੋਂ ਹੀ ਕਿਸੇ ਦੇ ਕੋਲ ਹਥਿਆਰ ਨਹੀਂ ਸੀ, ਨਾ ਭੋਲਾ ਪਾਂਡੇ ਕੋਲ ਸੀ ਜਦੋਂ ਉਹਨੇ ਹਾਈਜੈਕ ਕੀਤਾ, ਨਾ ਹੀ ਗਜਿੰਦਰ ਸਿੰਘ ਦੇ ਕੋਲ ਸੀ। ਦੂਸਰਾ, ਕਿਸੇ ਵੀ ਮੁਸਾਫਰ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ, ਨਾ ਹੀ
ਭੋਲਾ ਪਾਂਡੇ ਨੇ ਕੀਤਾ ਹੈ ਤੇ ਨਾ ਹੀ ਭਾਈ ਗਜਿੰਦਰ ਸਿੰਘ ਨੇ ਕੀਤਾ ਹੈ। ਉਹਨਾਂ ਨੇ ਕਿਸੇ ਨੂੰ ਧਮਕਾਇਆ ਵੀ ਨਹੀਂ, ਔਰ ਦੋਨੋਂ ਹੀ ਥਾਵਾਂ ਦੇ ਉੱਤੇ ਇਹ ਸੀ ਕਿ ਸਾਡੇ ਨਾਲ ਬਹੁਤ ਵਧੀਆ ਸਲੂਕ ਕੀਤਾ ਗਿਆ ਔਰ ਉਹਨਾਂ ਨੇ ਮੁਸਾਫਰਾਂ ਨੂੰ ਵੀ ਕਿਹਾ ਕਿ ਵੀ ਤੁਹਾਡੇ ਖਿਲਾਫ ਕੁਝ ਨਹੀਂ ਹੈ, ਅਸੀਂ ਤਾਂ ਆਪਣੇ ਲੀਡਰਾਂ ਦੀ ਜਿਹੜੀ ਆ ਉਹ ਰਿਲੀਜ਼ ਚਾਹੁੰਦੇ ਜੀ। ਔਰ ਇਹਨਾਂ ਦੋਨੋਂ ਹੀ ਘਟਨਾਵਾਂ ਦਾ ਮਕਸਦ ਤਾਂ ਪ੍ਰੋਟੈਸਟ ਸੀ, ਪ੍ਰੋਟੈਸਟ ਕਰਨਾ ਕਿ ਵੀ ਅਸੀਂ ਆਪਣੇ ਲੀਡਰ ਨੂੰ ਛੁਡਾਉਣਾ। ਸੋ ਇੱਕ ਫਾਰਮ ਆਫ ਪ੍ਰੋਟੈਸਟ ਸੀ। ਅੱਜ ਬੇਸ਼ੱਕ 9/11 ਤੋਂ ਬਾਅਦ ਬਹੁਤ ਖਤਰਨਾਕ ਬਣ ਗਿਆ ਇਹ ਸਾਰਾ ਜੁਰਮ, ਉਸ ਤੋਂ ਪਹਿਲਾਂ ਹੀ ਬਣ ਗਿਆ ਸੀ, ਲੇਕਿਨ ਇੱਕ ਜ਼ਮਾਨਾ ਸੀ ਕਿ ਇਹ ਇੱਕ ਤਰੀਕਾ ਸੀ, ਤੁਸੀਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਹੋ ਔਰ ਪ੍ਰੋਟੈਸਟ ਕਰਦੇ ਹੋ ਜੀ। ਹੁਣ ਫਰਕ ਕੀ ਹੈ ਕਿ ਕਿਉਂਕਿ ਉਹ ਬਹੁ ਗਿਣਤੀ ਨਾਲ ਸੰਬੰਧਿਤ ਹੈ ਤੇ ਉਹ ਹੀਰੋ ਹੈ, ਇਸ ਲਈ ਚੌਥੀ ਵਾਰੀ ਹੁਣ ਪਾਰਲੀਮੈਂਟ 'ਚ ਜਾ ਰਿਹਾ। ਇਹ ਘੱਟ ਗਿਣਤੀ ਨਾਲ ਸੰਬੰਧਿਤ ਹੈ ਤੇ ਖਤਰਨਾਕ, ਖੂੰਖਾਰ, ਅੱਤਵਾਦੀ ਹੈ ਔਰ ਪਿਛਲੇ 33 ਸਾਲ ਤੋਂ ਜਲਾਵਤਨੀ ਦੀ ਜ਼ਿੰਦਗੀ ਜਿਉ ਰਿਹਾ। ਸੋ ਸੰਤ ਭਿੰਡਰਾਂਵਾਲੇ ਇਸ ਨੂੰ ਕੋਟ ਕਰਕੇ, ਇਸ ਤਰ੍ਹਾਂ ਹੀ ਉਹ ਹਥਿਆਰਾਂ ਬਾਰੇ ਵੀ ਕੋਟ ਕਰਦੇ ਸੀ ਕਿ ਭਾਈ ਸਾਨੂੰ ਤਾਂ ਲਾਇਸੈਂਸ ਨਹੀਂ ਮਿਲਦੇ ਜਾਂ ਝੂਠੇ ਕੇਸ ਪੈਂਦੇ ਨੇ। ਫਲਾਣਾ ਪਵਨ ਕੁਮਾਰ ਦੇਖੋ ਇੰਨੇ ਗ੍ਰਨੇਡ ਮਿਲੇ, ਇੰਨਾ ਅਸਲਾ ਮਿਲਿਆ, ਕੋਈ ਕੇਸ ਨਹੀਂ ਕਿਉਂਕਿ ਉਹ ਟੋਪੀ ਵਾਲਿਆਂ ਦੇ ਨਾਲ ਸੰਬੰਧਿਤ ਹੈ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਬਿਲਕੁਲ ਇਸ ਗੱਲ ਦੀ ਹਮਾਇਤ ਕਰਦੇ ਹਾਂ ਜੋ ਦਲ ਖਾਲਸਾ ਨੇ ਕਨਕਲੂਡ ਕੀਤਾ ਕਿ ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਖੜ੍ਹੇ, ਨੋ ਮੈਟਰ ਉਹਨੂੰ ਸੈਕੂਲਰ ਕੰਟਰੀ ਕਿਹਾ ਜਾਏ, ਡੈਮੋਕ੍ਰੇਸੀ ਕਿਹਾ ਜਾਏ, ਕੌਣ ਕੀ ਕਹਿੰਦਾ ਹੈ, ਕਿੰਨਾ ਉੱਚਾ ਢੋਲ ਵਜਾਉਂਦਾ ਹੈ, ਲੇਕਿਨ ਇਹ ਹਕੀਕਤ ਹੈ ਕਿ ਉੱਥੇ ਦੋ ਸੈਟ ਆਫ ਲਾਜ਼ ਨੇ। ਹਾਲਾਂ ਕਹਿਣ ਨੂੰ ਤਾਂ ਕਨਸਟੀਟਿਊਸ਼ਨ ਇੱਕੋ ਹੀ ਹੁੰਦਾ ਜੀ, ਲੇਕਿਨ ਉਹੀ ਵਰਤਾਰਾ ਹੈ ਪੋਲੀਟੀਕਲ ਪਾਰਟੀਜ਼ ਦਾ। ਇੱਕ ਪਾਸੇ ਇੱਕ ਨੂੰ ਹੀਰੋ ਬਣਾਇਆ ਜਾਂਦਾ ਹੈ, ਦੂਸਰੇ ਨੂੰ ਖਤਰਨਾਕ ਦਹਿਸ਼ਤਗਰਦ ਬਣਾਇਆ ਜਾਂਦਾ ਹੈ। ਸੋ ਅਸੀਂ ਇਸ ਕਾਮੈਂਟ ਦੇ ਨਾਲ, ਜਿੱਥੇ ਅਸੀਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ ਜੀ। ਹਾਲ ਹੀ ਵਿੱਚ ਉਹਨਾਂ ਦੀ ਇੱਕ ਪੁਸਤਕ ਦੀ ਘੁੰਡ ਚੁਕਾਈ ਹੋਈ ਹੈ। ਉਹ ਇੱਕ ਬੜੇ ਕ੍ਰੀਏਟਿਵ ਥਿੰਕਰ ਨੇ, ਬੜਾ ਜ਼ਬਰਦਸਤ ਉਹਨਾਂ ਦਾ ਕਹਿਣ ਦਾ ਅੰਦਾਜ਼ ਹੈ ਔਰ ਇਹ ਅੱਜ ਦਾ ਨਹੀਂ ਹੈ। ਬਹੁਤ ਸਾਰੇ ਤਾਂ ਖਾਲਿਸਤਾਨੀ 84 ਤੋਂ ਬਾਅਦ ਬਣੇ, ਕਈ ਲੱਥ ਗਏ, ਕੋਈ ਹੁਣ ਆਮ ਆਦਮੀ ਪਾਰਟੀ ਦੀ ਬੈਂਡ ਵੈਗਨ ਤੇ ਚੜ੍ਹ ਗਿਆ, ਕੋਈ ਬਾਦਲਕਿਆਂ ਦੇ ਘੋੜੇ ਤੇ ਚੜ੍ਹਿਆ, ਲੇਕਿਨ ਉਹ ਬੜੀ ਦ੍ਰਿੜਤਾ ਦੇ ਨਾਲ ਇਹ ਸਮੁੱਚਾ ਸਮਾਂ ਬਹੁਤ ਪਹਿਲਾਂ 84 ਤੋਂ ਉਹਨਾਂ ਨੇ ਜਿਹੜਾ ਉਹ ਕਲਪਿਆ ਕਿ ਕੌਮ ਦਾ ਘਰ ਹੋਣਾ ਚਾਹੀਦਾ ਹੈ। ਉਸ ਦੇ ਲਈ ਉਹਨਾਂ ਨੂੰ ਪ੍ਰੇਰਨਾ ਸਰ ਕਪੂਰ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਇਹਨਾਂ ਸ਼ਖਸੀਅਤਾਂ ਤੋਂ ਮਿਲੀ ਔਰ ਉਹਨਾਂ ਨੇ ਫਿਰ ਜਿਹੜਾ ਕਾਰਨਾਮਾ ਵੀ ਕੀਤਾ। ਬੇਸ਼ੱਕ ਅੱਜ ਇਹਨੂੰ ਇੱਕ ਡਿਫਰੈਂਟ ਕੌਂਟੈਕਸਟ ਦੇਖਿਆ ਜਾਏ, ਲੇਕਿਨ ਉਸ ਵੇਲੇ ਇਹ ਇੱਕ ਫਾਰਮ ਆਫ ਪ੍ਰੋਟੈਸਟ ਸੀ ਤੇ ਜੇ ਭੋਲਾ ਪਾਂਡੇ ਵਰਗਿਆਂ ਦਾ ਫਾਰਮ ਆਫ ਪ੍ਰੋਟੈਸਟ ਉਹਨਾਂ ਨੂੰ 4 ਵਾਰ ਰਿਵਾਰਡ ਕਰ ਸਕਦਾ ਹੈ ਪਾਰਲੀਮੈਂਟਰੀ ਸੀਟ ਲਈ, ਉਹਦੇ ਤਾਂ ਕੋਈ ਓਬਜੈਕਸ਼ਨ ਨਹੀਂ ਕਰਦਾ। ਇਹ ਨਹੀਂ ਹੈ ਕਿ ਵੀ ਕਾਂਗਰਸ ਨੇ ਟਿਕਟ ਦਿੱਤੀ ਹੈ। ਹੋਰ ਇਹ ਬੀਜੇਪੀ, ਮੋਦੀ ਜਿਹੜੇ ਨੀ ਜਰਕ ਰਿਐਕਸ਼ਨ ਦਿੰਦੇ ਨੇ ਹਰ ਨਿੱਕੀ ਨਿੱਕੀ ਗੱਲ ਤੇ, ਇਹਨਾਂ 'ਚੋਂ ਕਿਸੇ ਨੇ ਬਿਆਨ ਨਹੀਂ ਦਿੱਤਾ ਕਿ ਜੀ ਇਹ ਤਾਂ ਅਸੀਂ ਤਾਂ ਦਹਿਸ਼ਤਗਰਦੀ ਦੇ ਖਿਲਾਫ ਲੜਨਾ ਤੇ ਇੱਥੇ ਇੱਕ ਦਹਿਸ਼ਤਗਰਦ ਨੂੰ ਕਾਂਗਰਸ ਨੇ ਕਿਵੇਂ ਟਿਕਟ ਦੇ ਦਿੱਤੀ। ਹੁਣ ਸਿੱਖਾਂ ਦੇ ਲਈ ਤਾਂ ਇਹੀ ਸ਼ਬਦ ਰਹਿ ਗਏ ਨੇ। ਸੋ ਅਸੀਂ ਭਾਈ ਗਜਿੰਦਰ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਔਰ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਅਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।